Power will go to the hands of rascals, rogues, freebooters. All Indian leaders will be of low caliber and men of straw. They will have sweet tongues and silly hearts. They will fight amongst themselves for power. ਇਹ ਤਾਕਤ ਦੇ ਲਈ ਇੱਕ ਦੂਜੇ ਨਾਲ ਲੜਨਗੇ and India will be lost in political squabbles. A day would come when even air and water would be taxed in India. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਪਿਛਲੇ 77 ਸਾਲਾਂ ਵਿੱਚ ਜੋ ਹਾਲ ਹੋਇਆ ਹੈ ਇਸ ਦੀ ਪਿਸ਼ੋਨਗੋਈ ਸਰ ਵਿੰਸਟਨ ਚਰਚਲ ਨੇ ਪਹਿਲਾਂ ਹੀ ਕਰ ਦਿੱਤੀ ਸੀ। ਸੋ ਬ੍ਰਿਟਿਸ਼ ਪਾਰਲੀਮੈਂਟ ਵਿੱਚ ਬੋਲਦਿਆਂ ਉਹਨਾਂ ਕਿਹਾ ਸੀ ਕਿ ਭਾਰਤੀ ਲੀਡਰ ਕੱਖੋਂ ਹੋਲੇ ਹਨ, ਜ਼ੁਬਾਨ ਦੇ ਮਿੱਠੇ ਪਰ ਦਿਲੋਂ ਪੱਕੇ ਬੇਈਮਾਨ ਹਨ। ਅੱਜ ਇਹ ਸਭ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਰ ਵਿੰਸਟਨ ਚਰਚਲ ਇੱਕ ਬਹੁਤ ਕਾਬਲ ਲੀਡਰ ਜਿਹਨੇ ਸੈਕੰਡ ਵਰਲਡ ਵਾਰ ਵੇਲੇ ਐਲਾਈਡ ਫੋਰਸਿਸ ਨੂੰ ਵਿਕਟਰੀ ਤੱਕ ਪਹੁੰਚਾਇਆ। ਬਹੁਤ ਜ਼ਬਰਦਸਤ ਮੈਨ ਆਫ ਲਿਟਰੇਚਰ। ਉਹਨਾਂ ਦੀ ਲਿਖੀ ਵਰਲਡ ਹਿਸਟਰੀ ਦੇ ਉੱਤੇ ਉਹਨਾਂ ਨੂੰ ਨੋਬਲ ਲਿਟਰੇਚਰ ਦੇ ਉੱਤੇ ਜਿਹੜਾ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਸਿੱਖਾਂ ਦਾ ਵੀ ਐਡਮਾਇਰਰ, ਹਾਲਾਂ ਆਪਣੇ ਲੈਵਲ ਦੇ ਉੱਤੇ ਇੱਕ ਰੇਸਿਜ਼ਮ 'ਚ ਯਕੀਨ ਕਰਨ ਵਾਲਾ ਜਿਹੜਾ ਜੈਨੂਅਨਲੀ ਰੇਸਿਸਟ ਸੀ, ਲੇਕਿਨ ਜਿਸ ਅੰਦਰੂਨੀ ਅੰਦਾਜ਼ 'ਚੋਂ ਬ੍ਰਾਹਮਣ ਨੂੰ ਉਹਨਾਂ ਦੇ ਗਾਂਧੀ ਔਰ ਇਹ ਜਿਹੜਾ ਨਹਿਰੂ ਔਰ ਇਸ ਕਿਸਮ ਦੇ ਲੋਕ ਜਿਹੜੇ ਬੜੇ ਸੇਂਟਲੀ ਆਪਣੇ ਆਪ ਨੂੰ ਜਿਹੜੇ ਪ੍ਰੈਜ਼ੈਂਟ ਕਰਦੇ ਸੀ, ਪਰ ਇਹਨਾਂ ਦੀ ਹਕੀਕਤ ਕੀ ਹੈ ਔਰ ਕਿਵੇਂ ਉਹਨਾਂ ਦੇ ਲਈ ਮੈਨ ਆਫ ਸਟਰਾ ਅੱਖੋਂ ਹੌਲੇ ਲੋਕ ਉਹਨਾਂ ਨੇ ਕਿਹਾ। ਔਰ ਜਦੋਂ ਸੈਕੰਡ ਵਰਲਡ ਵਾਰ ਨੂੰ ਲੀਡ ਕੀਤਾ ਵਿਕਟਰੀ ਸੀ, ਲੇਕਿਨ ਉਸ ਤੋਂ ਬਾਅਦ ਜਦੋਂ ਇਲੈਕਸ਼ਨਸ ਹੋਈਆਂ ਯੂਕੇ 'ਚ, ਤੇ ਉਹਨਾਂ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਸੀ ਉਹ ਹਾਰ ਗਈ, ਆਪਣੀ ਸੀਟ ਤਾਂ ਉਹਨਾਂ ਨੇ ਜਿੱਤ ਲਈ ਤੇ ਲੇਬਰ ਪਾਰਟੀ ਦੀ ਕਮਾਂਡ ਥੱਲੇ ਜਿਹੜੀ ਹੈ ਸਰਕਾਰ ਬਣੀ। ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਬਣਿਆ ਔਰ ਉਦੋਂ ਹੀ ਫਰੀडम ਆਫ ਇੰਡੀਆ ਬਿੱਲ ਜਿਹੜਾ ਬਾਅਦ 'ਚ ਐਕਟ ਬਣਿਆ ਉਹਨੂੰ ਪੇਸ਼ ਕੀਤਾ ਗਿਆ। ਚਰਚਲ ਹੀ ਆ ਜਿਹਦੇ ਹਵਾਲੇ ਨਾਲ ਕਿਹਾ ਜਾਂਦਾ ਵੀ ਉਹਨੇ ਬਲਦੇਵ ਸਿੰਘ ਜਿਹੜਾ ਰਾਊਂਡ ਟੇਬਲ ਕਾਨਫਰੰਸ 'ਚ ਅਟੈਂਡ ਕਰਨ ਦੇ ਲਈ ਗਿਆ ਸੀ, ਉਹਨੂੰ ਇਹ ਸੁਨੇਹਾ ਭਿਜਵਾਇਆ, ਹਾਲਾਂਕਿ ਉਹ ਖੁਦ ਬਿਮਾਰ ਸੀ, ਚਰਚਲ ਹਸਪੀਟਲ 'ਚ ਸੀ, ਕਿ ਵੀ ਤੂੰ ਕੁਛ ਦਿਨ ਹੋਰ ਰੁਕ ਜਾ, ਨਹਿਰੂ ਨੂੰ ਜਾ ਲੈਣ ਦੇ, ਅਸੀਂ ਤੁਹਾਡੀ ਕੌਮ ਲਈ ਕੁਛ ਕਰ। ਜਿਹਨੂੰ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕਿਹਾ ਕਿ ਵੀ ਅਸੀਂ ਤੁਹਾਡੀ ਕੌਮ ਲਈ ਕੁਛ ਕਰਨਾ ਚਾਹੁੰਦੇ ਹਾਂ, ਸੋ ਦੈਟ ਸਿੱਖਸ ਮੇ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਕਿ ਉਹ ਵੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਆਪਣੇ ਪੈਰਾਂ ਦੇ ਨਾਲ, ਮੁਲਕ ਤੁਹਾਡੇ ਪੈਰ ਹੁੰਦੇ ਨੇ, ਮੁਲਕ ਤੋਂ ਬਿਨਾਂ ਅੱਜ ਸਾਡਾ ਕੀ ਹਾਲ ਹੈ, ਉਹ ਤੁਰ ਸਕਣ। ਪਰ ਉਹਨੇ ਆ ਕੇ ਬਲਦੇਵ ਸਿੰਘ ਨੇ ਇਹ ਗੱਲ ਨਹਿਰੂ ਨੂੰ ਦੱਸੀ ਔਰ ਨਹਿਰੂ ਨੇ ਅਗਲੇ ਦਿਨ ਹੀ ਉਹਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਬਲਦੇਵ ਸਿੰਘ ਤੋਂ ਕਹਾਇਆ, ਅਸੀਂ ਅੰਗਰੇਜ਼ਾਂ ਤੋਂ ਕੁਛ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਇਹ ਮੁਲਕ ਛੱਡ ਜਾਣ, ਅਸੀਂ ਆਪਣੇ ਹਿੰਦੂ ਭਰਾਵਾਂ ਦੇ ਨਾਲ ਆਪ ਹੀ ਫੈਸਲਾ ਕਰ ਲਾਂਗੇ ਅਸੀਂ ਕੀ ਚਾਹੁੰਦੇ। ਸੋ ਇਹ ਹੈ ਜਿਹੜੀ ਦਾਸਤਾਨ ਆਫ ਮਿਸਡ ਓਪਰਚੁਨਿਟੀ ਦੀ। ਅੱਜ ਮੈਂ ਸੋਸ਼ਲ ਮੀਡੀਆ 'ਤੇ ਵਿੰਸਟਨ ਚਰਚਲ ਦੀ ਉਹ ਸਪੀਚ, ਜਦੋਂ ਕਿ ਉਹਨਾਂ ਨੇ ਵਿਰੋਧ ਕੀਤਾ ਸੀ ਫਰੀडम ਆਫ ਇੰਡੀਆ ਬਿੱਲ ਦਾ, ਵੀ ਇਹਨਾਂ ਦੇ ਹੱਥ ਪਾਵਰ ਨਾ ਦਿਓ, ਤੇ ਉਹਨਾਂ ਦੇ ਜਿਹੜੇ ਇੱਕ ਪੈਰਾਗ੍ਰਾਫ ਹੈ ਮੈਂ ਉਹ ਜ਼ਰੂਰ ਉਸ ਸਪੀਚ ਦਾ ਦੁਹਰਾਉਣਾ ਚਾਹੁੰਦਾ ਕਿ ਅੱਜ ਕਿਉਂਕਿ 77 ਸਾਲ ਬਾਅਦ ਜਦੋਂ ਅਸੀਂ ਹਾਲ ਦੇਖ ਰਹੇ ਹਾਂ ਗਵਰਨੈਂਸ ਦਾ ਵੀ, ਲੋਕਾਂ ਦਾ ਕੀ ਹਾਲ ਹੈ, ਜ਼ੁਲਮਾਂ ਦੀ ਕੀ ਕਹਾਣੀ ਹੈ, ਕਿੰਨੀਆਂ ਨਸਲਕੁਸ਼ੀਆਂ ਹੋਈਆਂ ਨੇ, ਤੇ ਫਿਰ ਉਹ ਪੰਜਾਬੀ ਦਾ ਜਿਹੜਾ ਕਿ ਅੱਜ ਯਾਦ ਆਇਆ ਮੈਨੂੰ, ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਤੁਸੀਂ ਦੇਖਦੇ ਹੋ ਵਿੰਸਟਨ ਚਰਚਲ ਨੇ ਕਿਹਾ, power will go to the hands of rascals, rogues, freebooters, ਬਦਮਾਸ਼ ਦੂਜੇ, ਇਹਨਾਂ ਦੇ ਹੱਥ ਤੂੰ ਮਿਸਟਰ ਐਟਲੀ ਪਾਵਰ ਦੇ ਰਿਹਾ। Power will go to the hands of rascals, rogues, freebooters. All Indian leaders will be of low caliber and men of straw. ਇਹ ਸਾਰੇ ਬਹੁਤ ਘਟੀਆ ਲੋਕ ਨੇ, ਕੱਖੋਂ ਹੌਲੇ, men of straw. They will have sweet tongues and silly hearts. ਇਹਨਾਂ ਦੀਆਂ ਜ਼ਬਾਨਾਂ ਬਹੁਤ ਮਿੱਠੀਆਂ ਨੇ ਪਰ ਇਹ ਬੜੇ ਮੂਰਖਤਾ ਭਰੇ ਬੇਈਮਾਨੀ ਵਾਲੇ ਜਿਹੜੇ ਦਿਲਾਂ ਵਾਲੇ ਲੋਕ ਨੇ। They will fight amongst themselves for power. ਇਹ ਤਾਕਤ ਦੇ ਲਈ ਇੱਕ ਦੂਜੇ ਨਾਲ ਲੜਨਗੇ and India will be lost in political squabbles. ਕਿ ਭਾਰਤ ਜਿਹੜਾ ਉਹ ਸਿਆਸੀ ਇਸ ਲੜਾਈ ਝਗੜੇ ਦਾ ਸ਼ਿਕਾਰ ਹੋਏਗਾ। ਇਹ day would come when even air and water would be taxed in India, ਕਿ ਇੱਕ ਦਿਨ ਆਏਗਾ
ਕਿ ਹਵਾ ਦੇ ਉੱਤੇ ਵੀ ਔਰ ਪਾਣੀ ਦੇ ਉੱਤੇ ਵੀ ਭਾਰਤ ਦੇ ਵਿੱਚ ਟੈਕਸ ਹੋਏਗਾ। ਪੰਜਾਬ ਦੀ ਤਾਂ ਇਹਨਾਂ ਨੇ ਹਵਾ ਵੀ ਗੰਦੀ ਕਰ ਦਿੱਤੀ, ਪਾਣੀ ਵੀ ਗੰਦਾ ਕਰ ਦਿੱਤਾ। ਇੱਕ ਲਾਈਨ ਜਿਹੜੀ ਇਹਦੇ ਚ ਮੈਂਸ਼ਨ ਨਹੀਂ ਹੈ, ਉਹਦੇ ਚ ਉਹਨਾਂ ਨੇ ਕਿਹਾ ਐਂਡ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ, ਕਿ ਉਹ ਜਿਹੜੇ ਮਿਲੀਅਨਸ ਮਰਨਗੇ ਇਹਨਾਂ ਦੇ ਰਾਜ 'ਚ ਦੁਖੀ ਹੋ ਕੇ ਔਰ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ, ਉਹ ਖੂਨ ਤੇਰੇ ਮੱਥੇ ਤੇ ਲੱਗੇਗਾ, ਕਿਉਂਕਿ ਤੂੰ ਇਹਨਾਂ ਕੱਖੋਂ ਹੌਲੇ ਲੋਕਾਂ ਦੇ ਹਵਾਲੇ ਜਿਹੜਾ ਹੈ ਉਹ ਮੁਲਕ ਕਰ ਰਿਹਾ। ਸੋ ਅੱਜ 77 ਸਾਲ ਬਾਅਦ ਵਿੰਸਟਨ ਚਰਚਲ ਜਿਹੜਾ ਹੈ ਉਸ ਦੀ ਪੇਸ਼ੀਨਗੋਈ ਕਿੰਨੀ ਸੱਚ ਸਾਬਤ ਹੋ ਰਹੀ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਵੀ ਔਰ ਇਸ ਤਰ੍ਹਾਂ ਜਗਤਾਰ ਸਿੰਘ ਗੋਲਡੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਗੋਲਡੀ ਜੀ ਸਾਨੂੰ ਦਿੱਲੀ ਤੋਂ ਦੇਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਸ਼ਿੰਦਾ ਸਿੰਘ ਖਾਲਸਤਾਨੀ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਬੜੀ ਪਿਆਰ ਨਾਲ। ਔਰ ਹਰਮਨ ਪੰਨੂ ਜੀ ਵੀ, ਧਰਮ ਸਿੰਘ ਜੀ ਵੀ, ਮੁਹੰਮਦ ਜਾਕੂਬ ਜੀ ਵੀ, ਔਰ ਇਸੇ ਤਰ੍ਹਾਂ ਸੁਰਮੁਖ ਮੁਦਰਾ ਜੀ ਵੀ, ਔਰ ਬਿਲੇ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਜੀ ਵੀ, और फिर से मोहम्मद जाकूब जी कहते डॉक्टर साहब आप भी जानते हैं कि मैं भी जानता हूँ कि इंडिया भी अकेला नहीं लड़ा, हम सब जानते हैं कि इंडिया के साथ कौन खड़ा था जी। और बिलाल अहमद जी भी कहते ने सानू अस्सलाम वालेकुम कहते ने दोनों नू वालेकुम सलाम, और कहते बहुत हैवी रेन हो रही है इस मॉर्निंग इस दफ़ा। और फिर इसी तरह हाँ जी नरिंदर सिद्धू जी भी हाँ जी लाहौर का जिक्र कर रहे हैं। और बिक्रमजीत सिंह जी सिंह गरचा जी भी, जगतार सिंह गोल्डी जी भी, और ये कह रहे हैं कि दिल्ली में भी भेजो जी बारिश है, उन्होंने कह रहे हैं बिलाल जी नूं। और फिर इस तरह बिलाल अहमद जी कहते, कुलदीप कौर जी भी और बिलाल अहमद जी कहते हैं कि डॉक्टर साहब इंडिया की गवर्नमेंट सिखों की 40,000 जी है ज़मीन है ਉਹ ਏਕੜ ਜਿਹੜੀ ਹੈ ਉਹ ਐਕਵਾਇਰ ਕਰਨ ਦੀ ਲਾਈਨ ਸੀ। ਪਰ ਮੇਰਾ ਖਿਆਲ ਹੈ ਜਿੰਨੀ ਆਪੋਜੀਸ਼ਨ ਪੰਜਾਬ 'ਚ ਹੋ ਰਹੀ ਹੈ, ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਏਗਾ ਜਾਂ ਆਲਰੇਡੀ ਉਸ ਵਾਪਸ ਲੈਣ ਵੱਲ ਦੇਖ ਰਹੇ ਨੇ ਜੀ। ਗੁਰਦੇਵ ਨੰਨੜ ਜੀ ਵੀ ਔਰ ਜਸਕੀਰਤ ਸਿੰਘ ਜੀ ਵੀ, ਔਰ ਜਿਸ ਤਰ੍ਹਾਂ ਜਗਤਾਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਨਿੱਜਰ ਜੀ, और फिर इस तरह बिलाल अहमद जी। अच्छा जी हाँ जी। अब्दुल वाहिद जी कहते हैं कि इंडिया न्यू नेम Trojan horse and lies Brazilian economist had India Trojan horse and lies। ਕੱਲ ਅਸੀਂ ਪਹਿਲਾ ਸੈਗਮੈਂਟ ਹੀ ਸਾਰਾ ਸੀ ਵੀ ਉਹਨੇ ਬ੍ਰਾਜ਼ੀਲੀਅਨ ਪ੍ਰੋਫੈਸਰ ਪਾਵੇਲ ਉਹਨੇ ਕਿਹਾ ਕਿ ਬ੍ਰਿਕਸ ਦੇ ਵਿੱਚ ਇੰਡੀਆ ਜਿਹੜਾ ਉਹ ਟ੍ਰੋਜਨ ਹੋਰਸ ਹੈ। बिल्कुल। फिर बिलाल अहमद जी कहते डॉक्टर साहब इंडस वाटर ट्रीटी अभी तक अपनी जगह पर कायम है, किसी के बाप बे पाकिस्तान का कहते कतरा भी जड़ा पानी वो ले सके, इन्होंने किया इस तरह। और फिर कहते ने कि अमन सिंह खालसा जी भी, और इसी तरह राम सिंह जी भी, मनजीत सिंह मिठारू जी भी। प्रथमे सरबत खालसा जी की अरदास है, सरबत खालसा जी को वाहिगुरु 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 चितावे, चितावन का सदका सर्व सुख होवे, जहाँ जहाँ खालसा जी साहिब तहाँ तहाँ रचिया रियायत, देख देख फतेह पंथ की जीत। ये साडा रोज़ाना 2 वेले दी अरदास है कि जहाँ जहाँ खालसा जी साहिब तहाँ तहाँ रचिया रियायत। ये अकाल पुरख जिथे जिथे तेरा खालसा है उसकी रख्या और उसकी रियायत, खालसा जी के बोल बाले अल्टीमेटली इसका रिजॉल्व है जी। डॉक्टर साहब बहुत बहुत शुक्रिया। सो अपने व्यूअर्स का बहुत बहुत शुक्रिया अदा करते हैं। उस तरह अपने व्यूअर्स को लेने इजाजत। व्यूअर्स साडे प्रोग्राम का समय इत्थे मुकदा है। तुसीं अपनी राय ते सुझाव सानू भेजना भुलना साडे इस पते ते SOS@TV84.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना गया दो। देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।